ਤੁਸੀਂ ਉਦਾਂ ਤੇ ਇਜਤਮਾਈ ਇਫਤਾਰੀਆਂ ਸੁਣੀਆਂ ਹੀ ਹੋਣੀਆਂ ਵਾ, ਲੋਕੀ ਇਫਤਾਰੀਆਂ ਕਰਾਉਂਦੇ ਰਹਿੰਦੇ ਆ, ਪਰ ਹਿੰਦੂਆਂ ਦੀ ਇਫਤਾਰੀ ਤੁਸੀਂ ਅੱਜ ਪਹਿਲੀ ਵਾਰੀ ਦੇਖੋਗੇ। ਯਾਨੀ ਕਿ ਜਿਹੜੀ ਉਹਨਾਂ ਵੱਲੋਂ ਮਿਰਜ਼ਾ ਸਾਜਦ ਬੇਗ ਸਾਹਿਬ ਦੇ ਇਜਾਜ਼ ਦੇ ਵਿੱਚ ਰੱਖੀ ਗਈ ਹੈ। ਤੇ ਇੱਥੇ ਦੇ ਸਾਡੇ ਰਹੀਮਯਾਰ ਖਾਨ 'ਚ ਅਸੀਂ ਮੌਜੂਦ ਹਾਂ, ਤੇ ਰਹੀਮਯਾਰ ਖਾਨ ਦੀ ਜਿਹੜੀ ਮੁਕਾਮੀ ਸਾਡੀ ਹਿੰਦੂ ਬਰਾਦਰੀ ਆ ਉਹਨਾਂ ਵੱਲੋਂ ਇਫਤਾਰੀ ਅੱਜ ਕਰਾਈ ਗਈ ਆ। ਤੇ ਇਹ ਇਫਤਾਰੀ ਅਸੀਂ ਕਰਨ ਲਈ ਆਏ ਬੈਠੇ ਹਾਂ। ਤੇ ਵਾਹ ਜੀ, ਇਫਤਾਰੀ ਦੇ ਵਿੱਚ ਅੱਛਾ ਅਰੇਂਜ ਵੀ ਕਾਫੀ ਕੀਤਾ ਹੋਇਆ ਇਹਨਾਂ ਨੇ, ਸਮੋਸੇ ਵੀ ਆ, ਖਜੂਰਾਂ ਵੀ ਆ, ਪਕੌੜੇ ਵੀ ਆ, ਫਰੂਟ ਚਾਟ ਵੀ ਆ, ਤੇ ਪਲੇਟਾਂ ਵਾਵਾ ਸਾਰੀਆਂ, ਮੈਨੂੰ ਲੱਗਦਾ ਹਲੇ ਕੋਈ ਹੋਰ ਸ਼ੈ ਵੀ ਆਣੀ ਆ। ਤੇ ਮਿਰਜ਼ਾ ਸਾਹਿਬ ਦੀ ਸ਼ਾਨ ਦੇ ਮੁਤਾਬਕ ਲੱਗਦਾ ਹੈ ਇਫਤਾਰੀ ਜਿਹੜੀ ਆ, ਕਿਉਂਕਿ ਮੈਂ ਤੇ ਵੈਸੇ ਹੀ ਤੁਹਾਨੂੰ ਪਤਾ ਮਾੜਾ ਮੋਟਾ ਥੋੜਾ ਜਿਹਾ ਹੀ ਖਾਂਦਾ। ਨਹੀਂ, ਅਸੀਂ ਮਸ਼ਹੂਰ ਹਾਂ ਜਨਾਬ ਅਸ਼ੋਕ ਦੇ ਕਿ ਇਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਸਾਡੇ 'ਚ ਫਰਕ ਕੋਈ ਨਹੀਂ। ਮੁਸਲਮਾਨ ਜਿਹੜੇ ਸਾਡੇ ਇਕੱਠੇ ਅਸੀਂ ਰਹਿੰਦੇ ਹਾਂ ਇੱਕ ਦੂਸਰੇ ਦੇ ਨਾਲ, ਠੀਕ ਹੈ ਨਾ। ਸਾਡਾ ਆਪਣਾ ਮਜ਼ਹਬ ਆ, ਉਹਨਾਂ ਦਾ ਆਪਣਾ ਮਜ਼ਹਬ ਹੈ। ਅਸੀਂ ਅਸ਼ੋਕ ਦੇ ਬੜੇ ਮਸ਼ਹੂਰ ਹਾਂ ਕਿ ਉਹਨਾਂ ਨੇ ਸਾਨੂੰ ਇਹ ਸਾਬਤ ਕੀਤਾ ਕਿ ਅਸੀਂ ਜਿਹੜੇ ਨੇ ਮੁਸਲਮਾਨ ਜਿਹੜੇ ਨੇ ਆਪਣੇ ਰਸਮੋ ਰਿਵਾਜ ਨੇ, ਹਿੰਦੂਆਂ ਦੇ ਆਪਣੇ ਰਸਮੋ ਰਿਵਾਜ ਨੇ, ਆਪਣਾ ਮਜ਼ਹਬ ਆ, ਆਪਣੀ ਮਸਲਾ, ਲੇਕਿਨ ਉਹ ਆਪਣੇ ਸਾਡੇ ਮਜ਼ਹਬ ਨੂੰ ਉਹਨਾਂ ਨੇ ਫੌਕੀਅਤ ਦਿੱਤੀ ਹੈ ਕਿ ਅੱਜ ਅਸੀਂ ਉਹਨਾਂ ਦੇ ਕੋਲ ਸਾਡੀ ਅਜ਼ਾਜ਼ ਦੇ ਵਿੱਚ ਉਹਨਾਂ ਨੇ ਸਾਡਾ ਰੋਜ਼ਾ ਇਫਤਾਰ ਕਰਾਉਣ ਵਾਸਤੇ ਸਾਨੂੰ ਬੁਲਵਾਇਆ ਵਾ। ਅਸੀਂ ਇਹਨਾਂ ਦੇ ਬੜੇ ਮਸ਼ਹੂਰ ਹਾਂ, ਇਹਨਾਂ ਦੇ ਸਾਡੇ ਭਾਈ ਨੇ, ਕਿਉਂਕਿ ਸਾਡਾ ਰਹਿਣ ਵਸਣਾ ਇਕੱਠਾ ਇੱਕ ਜਗ੍ਹਾ ਦੇ ਉੱਤੇ ਹੈ। ਤੇ ਲਿਹਾਜ਼ਾ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਠੀਕ ਹੈ, ਉਹਨਾਂ ਦੇ ਆਪਣੇ ਰਸਮੋ ਰਿਵਾਜ ਨੇ, ਆਪਣਾ ਮਜ਼ਹਬ ਆ। ਸਾਡੇ ਇਸਲਾਮ ਦੇ ਵਿੱਚ ਵੀ ਮਜ਼ਹਬ ਦੀ ਆਜ਼ਾਦੀ ਹੈ। ਸਾਡਾ ਇਸਲਾਮ ਵੀ ਕਹਿੰਦਾ ਕਿ ਮਜ਼ਹਬ ਹਰ ਕਿਸੇ ਨੂੰ ਆਪਣੀ ਆਪਣੀ ਇਬਾਦਤ ਕਰਨੀਆਂ ਚਾਹੀਦੀਆਂ ਨੇ, ਤੇ ਅਸੀਂ ਇਸ ਵਾਸਤੇ ਅਸੀਂ ਰੋਜ਼ਾ ਖੋਲਦੇ ਹਾਂ। ਤੇ ਇਹਨਾਂ ਨੇ ਬਹੁਤ ਮਸ਼ਹੂਰ ਹਾਂ ਅਸੀਂ। ਸਾਡੇ ਭਾਈ ਹੈਗੇ ਗੁਲਸ਼ਨ ਲਾਲਾ ਸਾਹਿਬ। ਅੱਛਾ ਵਾਹ। ਹਾਂਜੀ, ਇਹ ਜਿਹੜੇ ਹੈਗੇ ਬਿਰਾਦਰੀ ਦੇ ਸਾਡੇ ਜਿਹੜੇ ਮੇਂਗਵਾਲ ਬਿਰਾਦਰੀ ਤੋਂ ਹੈਗੇ। ਅੱਛਾ ਮੇਂਗਵਾਲ। ਔਰ ਇਹਨਾਂ ਨੇ ਇਹ ਬੜੇ ਸੋਸ਼ਲ ਐਕਟੀਵਿਟੀ ਹੈ, ਔਰ ਦੂਸਰੇ ਇਸ ਤੋਂ ਇਲਾਵਾ ਜਿਹੜਾ ਹੈਗਾ ਮਤਲਬ ਇੱਕ ਮਿਲਨਸਾਰ ਬੰਦੇ ਨੇ। ਠੀਕ ਹੈ। ਇਹ ਵਿਸ਼ਨੂੰ ਚੰਦ ਪਮਾਰ ਜਿਹੜੇ ਹੈਗੇ ਇਹ ਆ ਸਾਡੇ ਇੱਥੇ ਦਰਬਾਰ ਦੇ ਜਿਹੜੇ ਹੈਗੇ ਇੰਚਾਰਜ ਵੀ ਹੈਗੇ ਦਰਬਾਰ ਸੰਸਦ ਅਲਸਰਾਮ ਦੇ। ਇਹ ਮੇਂਗਵਾਲ ਬਿਰਾਦਰੀ ਦੇ ਤੋਂ ਤਾਲੁਕ ਰੱਖਦੇ ਨੇ। ਅੱਛਾ, ਇਹ ਆਗੇ ਇਮਰਾਨ ਕੁਮਾਰ ਸਾਹਿਬ, ਇਹ ਸਾਫਤ ਦੇ ਵਿੱਚ ਹੀ ਹੈ, सोशल एक्टिविस्ट भी है। अच्छा। और भील बिरादरी तो है। और कामरान साहब है, मेहरान साहब ये भी भील बिरादरी नाल है, ये इन्हां दे जिहड़े हैगे दोस्त हैगे। इस तरीके नाल जिहड़ा आपां एक गुलदस्ते दे विच बैठे हां, यानी कि सारे इकट्ठे हो के है, भील है, मेंगवाल है, ये अपन एक सारे गुलदस्ते दे विच बैठे हैं। ये सब अच्छा एक मैसेज है। अरे अच्छा, बड़ा अच्छा। और ये काम मेरे ख्याल दे विच बिरादरी जिहड़ी अपनी हिंदू बिरादरी है वो करनी चाहिए है। नहीं बड़ा जरूरी है यार, होना चाहिए। गुलशन लाला साहब जिहड़े हैगे, ਅਸੀਂ ਜਦੋਂ ਇੱਥੇ ਦੀਵਾਲੀ ਤੇ ਹੋਲੀ ਹੁੰਦੀ ਹੈ ਤੇ ਮੈਂ ਆਪ ਜਾਂਦਾ, ਔਰ ਕਈ ਵਾਰੀ ਦੀਵਾਲੀ ਤੇ ਮਾਨਗढ़ ਦੇ ਵਿੱਚ ਉੱਥੇ ਵੀ ਗਏ ਅਸੀਂ। ओम नमस्ते, अस्सलाम वालेकुम। आप मेहमानों का बहुत बहुत शुक्रिया, आप यहाँ पे आए। और हमारे पंडित साहब का भी शुक्रिया जो कि अभी इफ्तारी करवा रहे हैं हम सबको, हम भी शामिल हैं। और साथ साथ होली भी आ रही है, परसों होली है। अच्छा, परसों होली? जी, परसों होली है। तो हम एडवांस सबको मुबारकबाद देते हैं, बधाई देते हैं। वाह जी वाह, थैंक यू। ये तो बड़ा यार अच्छा हो गया। जी बिल्कुल सर, होली भी नजदीक है। मंगल वाले दिन 8:30 ਵਜੇ ਸਾਡਾ ਉੱਥੇ ਪ੍ਰੋਗਰਾਮ ਆ ਲਾਲਾ ਹਾਊਸ ਭੀਲਨਗਰ, ਜਿਹਦੇ ਵਿੱਚ ਅਸੀਂ ਰਿਕੁਐਸਟ ਕਰਾਂਗੇ ਜਨਾਬ ਵਾਲਾ ਨੂੰ ਵੀ ਸ਼ਿਰਕਤ ਕਰਨ। ਸਾਡੀ ਹੌਸਲਾ ਅਫਜ਼ਾਈ ਹੋਏਗੀ, ਸਾਡੀ ਇਨਸ਼ਾਅੱਲਾ ਜ਼ਰੂਰ। ਤੇ ਸਾਡੀ ਹੋਲੀ ਦੇ ਜਿਹੜੇ ਆ ਰੰਗੂ ਮੇ ਉਹਦੇ ਵਿੱਚ ਜਨਾਬ ਵਾਲਾ ਦੀ साड़ी भी हौसला अफजाई हो जाएगी और खुशी होगी। भाई भी होंगे, मुस्लिम भाई भी होंगे, और हमारे हिंदू कम्युनिटी से भी हम सब होंगे। हम ये नहीं कहते कि भील, मेंगवाल या पंडित, हमारे लिए तो हम हिंदुज़म है, हिंदुज़म में सब एक है। ये जो ऊंच नीच है ये पहले होती थी, अब नहीं। ये कैटेगरी जो हम अभी पंडित साहब ने वजाहत की थी भी शूदर या वैश्य, ये कैटेगरी ये सिर्फ होती थी पेशे के लिहाज से, जिसका जैसे पेशा होगा वो उस कैटेगरी में जाएगा। जैसे कि मैं बिजनेसमैन हूँ तो मैं वैश्य के उसमें जाऊँगा, चाहे मैं जिसमें भी हूँ हिंदुज़म में। ये जो होती है हमारा जो सिस्टम है लगा हुआ है भाई वैश्य, शूदर, कश्तरी या ब्राह्मण, ये सिर्फ और सिर्फ उसके जो लक्ष्य होते हैं, उसके जो स्वभाव होते हैं जनाब, बिल्कुल ये ठीक हो गया।